ਰਾਵਣ ਬ੍ਰਾਹਮਣ ਹੋ ਕੇ ਵੀ ਰਾਖਸ਼ ਬਣ ਗਿਆ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਜਿਹੜੀ ਭੀਲਣੀ ਸੀ ਉਹ ਨੀਵੀਂ ਜਾਤ ਦੀ ਹੋ ਕੇ ਵੀ ਰਾਮ ਜੀ ਦੀਆਂ ਖੁਸ਼ੀਆਂ ਲੈ ਗਈ, ਦੇਵੀ ਦਾ ਦਰਜਾ ਉਹਨੂੰ ਮਿਲ ਗਿਆ। ਇਹਦਾ ਮਤਲਬ ਪਤਾ ਕੀ ਹੈ? ਸਿਰਫ ਤੁਹਾਡੇ ਕਰਮ ਤੈਅ ਕਰਦੇ ਨੇ, ਤੁਹਾਡੇ ਕਰਮ, ਕਿ ਤੁਹਾਡੀ ਨੀਅਤ ਕਿਹੋ ਜੀ ਹੈ। ਤੁਹਾਡੇ ਕਰਮ ਤੈਅ ਕਰਦੇ ਨੇ ਕਿ ਤੁਸੀਂ ਕੌਣ ਹੋ। ਜਨਮ ਤੇ ਜਾਤ ਤੋਂ ਕੋਈ ਛੋਟਾ ਵੱਡਾ ਨਹੀਂ ਹੁੰਦਾ। ਛੋਟਾ ਵੱਡਾ ਹੁੰਦਾ ਆਪਣੇ ਕਰਮਾਂ ਕਰਕੇ ਤੇ ਆਪਣੀ ਨੀਅਤ ਕਰਕੇ। ਹਾਂਜੀ, ਹੁਣ ਉੱਚੀਆਂ ਜਾਤੀਆਂ ਵਿੱਚ ਜਨਮ ਲੈ ਕੇ ਕੰਮ ਤੂੰ ਨੀਵੇਂ ਕਰ ਰਿਹਾ, ਫਿਰ ਤੇ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਨੀਵਾਂ ਹੀ ਹੈ। ਆ ਜਿੰਨੇ ਭਗਤ ਪਿਆਰਿਆਂ ਦੀ ਬਾਣੀ ਦਰਜ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਲੋਕ ਕਹਿੰਦੇ ਸੀ ਨੀਵੀਂ ਜਾਤਾਂ ਦੇ, ਸਤਿਗੁਰੂ ਕਹਿੰਦੇ ਨੀਵੀਂ ਉੱਚੀ ਜਾਤ ਦਾ ਕੋਈ ਭਿੰਨ ਭੇਦ ਮੈਂ ਰੱਖਣਾ ਹੀ ਨਹੀਂ। ਲੋਕ ਕਹਿੰਦੇ ਰਵਿਦਾਸ ਤੇ ਚਮਿਆਰ ਹੈ, ਮਹਾਰਾਜ ਕਹਿੰਦੇ ਮੈਂ ਤੇ ਗੁਰੂ ਗ੍ਰੰਥ ਸਾਹਿਬ 'ਚ ਬਿਠਾਉਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਬੀਰ ਜੁਲਾਹਾ ਹੈ, ਇਹ ਸ਼ੀਂਬਾ ਹੈ, ਮਹਾਰਾਜ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਠਾ ਦੇਣਾ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਤੇ ਸਦਨਾ ਕਸਾਈ ਹੈ, ਮਹਾਰਾਜ ਕਹਿੰਦੇ ਕਸਾਈ ਨਹੀਂ, ਇਹਦੇ ਤੇ ਇਹੋ ਜੀ ਕਿਰਪਾ ਕਰ ਦੇਣੀ ਕਿ ਜਿੱਥੇ ਜਿੱਥੇ ਵੀ ਪੂਰੇ ਸੰਸਾਰ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਕਰੋੜਾਂ ਲੋਕ ਸਜਦਾ ਕਰਨਗੇ ਰੋਜ਼ਾਨਾ, ਉੱਥੇ ਸਦਨੇ ਕਸਾਈ ਨੂੰ ਵੀ ਮੱਥੇ ਟਿਕਣਗੇ। ਮੈਂ ਬਾਣੀ ਦਰਜ ਕਰ ਦੇਣੀ, ਮੈਂ ਤੇ ਸਤਿਕਾਰ ਹੀ ਇਹਨਾਂ ਦੇ ਦੇਣਾ। ਇਹ ਮੇਰੀ ਬੇਨਤੀ ਹੈ। ਉੱਚੀਆਂ ਜਾਤਾਂ ਵਿੱਚ ਜਨਮ ਲੈ ਕੇ ਕੋਈ ਉੱਚਾ ਨਹੀਂ ਬਣ ਜਾਂਦਾ। ਨੀਵੀਂ ਜਾਤ ਵਿੱਚ ਜਨਮ ਲੈ ਕੇ ਕੋਈ ਨੀਵਾਂ ਨਹੀਂ ਹੁੰਦਾ। ਨੀਵਾਂ ਤੇ ਉੱਚਾ ਇਹ ਸਿਸਟਮ ਤੈਅ ਕਰਦਾ ਬੰਦੇ ਦਾ ਕੀਤਾ ਹੋਇਆ ਕਰਮ, ਬੰਦੇ ਦੀ ਨੀਅਤ। ਬੰਦੇ ਦੀ ਨੀਅਤ ਕਿਹੋ ਜਿਹੀ ਹੈ, ਬੰਦੇ ਦੇ ਕਰਮ ਕਿਹੋ ਜਿਹੇ ਨੇ। ਕਰਮ ਚੰਗੇ ਕਰੋ, ਅੱਛੇ ਕਰਮ ਕਰੋ, ਨੇਕ ਇਨਸਾਨ ਬਣੋ। ਨੇਕ ਇਨਸਾਨ ਕਦੀ ਕਿਸੇ ਦਾ ਬੁਰਾ ਨਹੀਂ ਕਰ ਸਕਦਾ। ਨੇਕ ਇਨਸਾਨ ਕਦੀ ਕਿਸੇ ਨਾਲ ਧੋਖਾ ਨਹੀਂ ਕਰ ਸਕਦਾ। ਨੇਕ ਇਨਸਾਨ ਪਿਆਰਿਓ ਲੋਕਾਂ ਦੇ ਮੂੰਹ ਚੋਂ ਬੁਰਕੀਆਂ ਕਦੀ ਖਿੱਚ ਨਹੀਂ ਸਕਦਾ, ਬੁਰਕੀਆਂ ਪਾ ਜ਼ਰੂਰ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ।